ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਹੁੰਦੇ ਨੇ। ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਵਾਪਰਿਆ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਟਾਰਲਾਈਟ ਟਰੱਕ ਟਾਇਰਸ ਵਾਲੇ, ਜਿਨ੍ਹਾਂ ਤੋਂ ਨਵੇਂ ਤਾਂ ਪੁਰਾਣੇ ਟਾਇਰਸ ਲੈ ਸਕਦੇ ਹੋ। ਕਾਲ ਕਰ ਸਕਦੇ ਹੋ ਇਹਨਾਂ ਨੂੰ 2092509535। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਤੋਂ ਰੀਅਲ ਸਟੇਟ ਦੀਆਂ ਲੋੜਾਂ ਵੀ ਪੂਰੀਆਂ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 5599052575। ਖਾਲਸਾ ਇੰਸ਼ੋਰੈਂਸ ਦੇ ਸਾਨੂੰ ਜੇ 4082722550। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬੇਦੀ, ਕਲੋਵਸ, ਤਨਾਮ ਸਿੰਘ ਸਲਮਾ, ਮਨਜੀਤ ਸਿੰਘ ਫਰਜ਼ਨੋ, ਬਖਸ਼ੀਸ਼ ਸਿੰਘ ਜੀ, ਗੁਰਚਰਨ ਸਿੰਘ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਚੁੱਕਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਸਾਰੀਆਂ ਵਿਦੇਸ਼ੀ ਵੈਕਸੀਨ ਦੀ, ਉਹਨਾਂ ਨੂੰ ਭਾਰਤ ਵਿੱਚ ਮਨਜ਼ੂਰੀ ਮਿਲੀ। ਕੋਲ ਇੱਕ ਸਮਾਂ ਸੀ ਕੁਝ ਹਫ਼ਤੇ ਪਹਿਲਾਂ, ਜਦੋਂ ਕਿਹਾ ਜਾ ਰਿਹਾ ਸੀਗਾ ਕਿ ਭਾਰਤ ਜਿਹੜਾ ਉਹ ਬਾਹਰਲੇ ਦੇਸ਼ਾਂ ਨੂੰ ਜਿਹੜੀ ਉਹ ਵੈਕਸੀਨ ਇਹ ਦੇ ਰਿਹਾ। ਤੇ ਜੇ ਕੈਨੇਡਾ ਦੇ ਵਿੱਚ ਤੁਸੀਂ ਦੇਖਿਆ ਹੋਵੇ ਤਾਂ ਉੱਥੋਂ ਇੱਕ ਗਰੁੱਪ ਨੇ ਬੜੇ ਵੱਡੇ ਵੱਡੇ ਹੋਰਡਿੰਗਸ ਜਿਹੜੇ ਉਹ ਲਵਾਏ ਸੀਗੇ ਧੰਨਵਾਦ ਕਰਦਿਆਂ ਹੋਇਆ। ਪਰ ਹਾਲਾਤ ਇੱਥੇ ਇਹ ਬਣ ਗਏ ਕਿ ਵੈਕਸੀਨ ਜਿਹੜੀ ਉਹ ਪੂਰੀ ਨਹੀਂ ਹੋ ਰਹੀ। ਵੱਖ ਜਿਹੜੇ ਸੂਬੇ ਨੇ ਉਹਨਾਂ ਨੇ ਇਹਦੇ ਸੰਬੰਧੀ ਸ਼ਿਕਾਇਤ ਵੀ ਕੀਤੀ, ਔਰ ਇੱਥੇ ਰਾਜਨੀਤੀ ਬੜੀ ਉਸ ਮਾਮਲੇ ਦੇ ਉੱਤੇ ਹੋਈ ਵੀ ਜੇ ਸੂਬਿਆਂ ਦੇ ਖੇਤਰਫਲ ਦੇ ਹਿਸਾਬ ਦੇ ਨਾਲ, ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਇੱਥੇ ਵੈਕਸੀਨ ਨਹੀਂ ਭੇਜੀ ਗਈ, ਬਲਕਿ ਇਸ ਹਿਸਾਬ ਦੇ ਨਾਲ ਭੇਜੀ ਗਈ ਵੀ ਕਿਹੜਾ ਭਾਜਪਾ ਰਾਜ ਹੈ ਤੇ ਕਿਹੜਾ ਗੈਰ ਭਾਜਪਾ ਰਾਜ ਹੈ। ਕਿਉਂਕਿ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ ਲਗਾਤਾਰ ਵੱਧਦੀ ਤੁਰੀ ਜਾ ਰਹੀ ਆ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਜਿਹੜੇ ਇਸ ਵਾਇਰਸ ਤੋਂ ਪੀੜਤ ਲੋਕ ਨੇ ਉਹ ਰੋਜ਼ ਨਵੇਂ ਆ ਰਹੇ ਨੇ। ਔਰ 888 ਮੌਤਾਂ ਪਿਛਲੇ 24 ਘੰਟਿਆਂ ਦੇ ਦੌਰਾਨ ਮੁਲਕ ਦੇ ਵਿੱਚ ਹੋਈਆਂ ਨੇ, ਔਰ ਇਹਦੇ ਵਿੱਚੋਂ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ 53 ਮੌਤਾਂ ਹੋਈਆਂ ਨੇ। ਪੰਜਾਬ ਦੇ ਵਿੱਚ ਮੌਤਾਂ ਦੀ ਜਿਹੜੀ ਗਿਣਤੀ ਹੈ ਜੀ ਉਹ ਘਟਣ ਦਾ ਨਾਮ ਨਹੀਂ ਲੈ ਰਹੀ। ਇਹ ਕਈ ਕਿਸਮ ਦੇ ਜਿਹੜੇ ਜੀ ਉਹ ਸਵਾਲੀਆ ਚਿੰਨ੍ਹ ਵੀ ਖੜੇ ਹੋ ਰਹੇ ਨੇ। ਜੇ ਵੈਕਸੀਨ ਇੰਨੀ ਲੱਗ ਰਹੀ ਹੈ ਤੇ ਫਿਰ ਇੰਨੇ ਜ਼ਿਆਦਾ ਜਿਹੜੇ ਜੀ ਉਹ ਮਰੀਜ਼ ਨਵੇਂ ਕਿਉਂ ਆ ਰਹੇ ਆ। ਹੁਣ ਜਿਹੜਾ ਜੀ ਇਹਦੇ ਤੋਂ ਬਚਾਅ ਦੇ ਵਾਸਤੇ ਜਿਹੜੀ ਘਰੇਲੂ ਵੈਕਸੀਨ ਹੈ ਉਹਦੀ ਘਾਟ ਨੂੰ ਪੂਰਾ ਕਰਨ ਦੇ ਵਾਸਤੇ ਸਰਕਾਰ ਨੇ ਜਿਹੜੇ ਵਿਦੇਸ਼ਾਂ ਤੋਂ ਇਹਦੀ ਦਰਾਮਦ ਕਰਨ ਦਾ ਫੈਸਲਾ ਕੀਤਾ, ਔਰ ਇਹ ਉਹੀ ਟੀਕੇ ਵੈਕਸੀਨ ਜਿਹੜੇ ਦਰਾਮਦ ਕੀਤੇ ਜਾਣਗੇ ਜਿਨ੍ਹਾਂ ਨੂੰ ਐਮਰਜੈਂਸੀ ਹਾਲਾਤ ਦੇ ਵਿੱਚ ਵਰਤੋਂ ਲਈ ਪ੍ਰਵਾਨਗੀ ਮਿਲੀ ਹੋਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਗੱਲ ਕਹੀ ਆ ਕਿ ਵਿਦੇਸ਼ੀ ਵੈਕਸੀਨ ਸ਼ੁਰੂਆਤ ਦੇ ਵਿੱਚ 100 ਜਿਹੜੇ ਜਾਣੇ ਨੇ ਉਹਨਾਂ ਨੂੰ ਲਾਈ ਜਾਵੇਗੀ, ਜਿਨ੍ਹਾਂ ਦੀ 7 ਦਿਨ ਨਿਗਰਾਨੀ ਕੀਤੀ ਜਾਊਗੀ। ਇਹਦੇ ਵਿੱਚ ਵੈਕਸੀਨ ਦੇ ਮਾੜੇ ਪ੍ਰਭਾਵ ਸਾਹਮਣੇ ਨਾ ਆਉਣ ਦੀ ਸੂਰਤ ਦੇ ਵਿੱਚ ਵੈਕਸੀਨ ਨੂੰ ਭਾਰਤੀ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਬਣਾਇਆ ਜਾਊਗਾ। ਵਿਦੇਸ਼ੀ ਮੁਲਕਾਂ ਦੇ ਵਿੱਚ ਜਿਹੜੇ ਇਹ ਵੈਕਸੀਨ ਹੈ, ਜਿਨ੍ਹਾਂ ਦੇ ਵਿੱਚ ਅਮਰੀਕਾ, ਯੂਰਪ, UK, ਜਾਪਾਨ ਵਰਗੇ ਮੁਲਕ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਇਹ ਜਿੱਥੇ ਵੈਕਸੀਨ ਜਿੱਥੋਂ ਇਹ ਦਰਾਮਦ ਕੀਤੀ ਜਾਊਗੀ। ਔਰ ਇਹਦੇ ਸੰਬੰਧੀ ਜਿੰਨੀਆਂ ਪ੍ਰਵਾਨਗੀਆਂ ਸੀਗੀਆਂ ਜੀ ਉਹ ਦਿੱਤੀਆਂ ਜਾ ਚੁੱਕੀਆਂ ਨੇ। ਜਿਹੜੀ WHO ਹੈ ਉਹਦੀ ਲਿਸਟ ਦੇ ਵਿੱਚ ਜਿਹੜੇ ਹੈਗੇ ਨੇ ਇਹ ਟੀਕੇ, ਉਹਨਾਂ ਨੂੰ ਭਾਰਤ ਦੇ ਵਿੱਚ ਐਮਰਜੈਂਸੀ ਹਾਲਾਤ ਦੇ ਵੇਲੇ ਪ੍ਰਵਾਨਗੀ ਦੇਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਹਾਲਾਂਕਿ ਇਹ ਵੀ ਸਾਫ਼ ਕੀਤਾ ਗਿਆ ਕਿ ਜਿਹੜੀਆਂ ਇਹ ਵਿਦੇਸ਼ੀ ਵੈਕਸੀਨ ਹੈ ਇਹਨੂੰ ਹੰਗਾਮੀ ਵਰਤੋਂ ਲਈ ਹਰੀ ਝੰਡੀ ਤਾਂ ਮਿਲੂਗੀ ਜੇ ਇਹ ਨਿਊ ਡਰੱਗਸ ਤੇ ਕਲੀਨਿਕਲ ਟ੍ਰਾਇਲਾਂ ਦੇ ਸਣੇ ਜਿਹੜੀਆਂ ਪੂਰਾ ਕਰਦੀਆਂ ਹੋਈਆਂ ਤਾਂ ਇਹ ਜਿਹੜੀ ਆ ਉਹ ਇਹਨੂੰ ਜਿਹੜਾ ਉਹ ਮਿਲੂਗੀ। ਹੁਣ ਜਿਹੜਾ ਜੀ ਵੇਖਣਾ ਇਹ ਹੋਊਗਾ ਕਿ ਇਹ ਇੱਥੇ ਕਦੋਂ ਤੋਂ ਆਉਂਦੀਆਂ ਨੇ, ਕਿਉਂਕਿ ਕੁਝ ਦਿਨ ਅਜੇ ਲੱਗਣਗੇ ਇਹਦੇ ਉੱਤੇ ਜਿਹੜੇ ਇਹਦੇ ਟ੍ਰਾਇਲ ਵਗੈਰਾ ਕਰਦੇ ਆ। ਫਿਰ ਇਹ ਵੀ ਕਿਹਾ ਗਿਆ ਜੀ ਕਿ ਇਹਦੇ ਰੇਟ ਜਿਹੜੇ ਨੇ ਉਹ ਉਨੇ ਕੁ ਰੱਖੇ ਜਾਣਗੇ ਤਾਂ ਕਿ ਅਫੋਰਡੇਬਲ ਹੋਣ। ਕੋਈ 700 ਰੁਪਏ ਦੇ ਕਰੀਬ ਇਹ ਜਿਹੜਾ ਵੈਕਸੀਨ ਹੋਊਗਾ। ਕਿਉਂਕਿ ਇੱਥੇ ਇੱਕ ਗੱਲ ਜਿਹੜੀ ਉਹ ਮੰਨਣ ਵਾਲੀ ਹੈ, ਜਿਹੜੀ ਇੱਥੋਂ ਦੀ ਸਰਕਾਰ ਹੈ ਉਹ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੀ ਇੱਥੇ ਬੜੀ ਵੈਕਸੀਨ ਹੈ ਉਹਦੇ ਲਈ ਭਰੋਸਾ ਨਹੀਂ ਪੈਦਾ ਕਰ ਸਕੀ, ਜਿਹਦੇ ਕਰਕੇ ਜਿਹੜੀ ਆ ਇਹ ਵੱਡੇ ਪੱਧਰ ਦੇ ਉੱਤੇ ਲੋਕ ਆਪ ਮੁਹਾਰੇ ਮੂਹਰੇ ਨਹੀਂ ਆਏ ਇਹ ਵੈਕਸੀਨ ਲਵਾਉਣ ਦੇ ਵਾਸਤੇ। ਇਹ ਇੱਕ ਬਹੁਤ ਵੱਡਾ ਜਿਹੜਾ ਉਹ ਕਾਰਨ ਹੈ। ਸੋ ਜਦੋਂ ਇਹ ਵਿਦੇਸ਼ੀ ਵੈਕਸੀਨੇਸ਼ਨ ਜਿਹੜੀ ਇੱਥੇ ਸਟਾਰਟ ਹੋਊਗੀ, ਦੇਖਣਾ ਇਹ ਹੋਊਗਾ ਉਦੋਂ ਕਿ ਲੋਕਾਂ ਦੇ ਵਿੱਚ ਇਸ ਵੈਕਸੀਨ ਦੇ ਨਾਲ ਕੋਈ ਭਰੋਸਾ ਵਾਪਸ ਆਉਂਦਾ ਜਾਂ ਨਹੀਂ।
ਬਿਲਕੁਲ ਜੀ, ਪਤਾ ਨਹੀਂ ਕਿਹੜੀ ਚੀਜ਼ ਤੇ ਭਰੋਸਾ ਆ ਲੋਕਾਂ ਨੂੰ, ਕਿਸੇ ਵੀ ਚੀਜ਼ ਤੇ ਨਹੀਂ, ਨਾ ਲੀਡਰਾਂ ਤੇ ਆ ਨਾ ਚੀਜ਼ਾਂ ਤੇ ਆ। ਅੱਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰੀਏ, ਉਸ ਦੇ ਅਸਤੀਫੇ ਨੇ ਪੰਜਾਬ ਦੀ ਸਿਆਸਤ ਹਿਲਾਈ। ਬਿਲਕੁਲ ਜੀ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਜਿਹੜੇ ਕਿ ਇੱਕ ਨਾਮਵਰ ਆਫੀਸਰ ਨੇ, ਇਮਾਨਦਾਰ ਆਫੀਸਰ ਨੇ, ਆਈਜੀ ਰੈਂਕ ਦੇ ਉੱਤੇ ਨੇ। ਜਿੰਨੀ ਮਿਹਨਤ ਦੇ ਨਾਲ ਉਹਨਾਂ ਨੇ ਇਸ ਜਿਹੜੀ ਸਾਰੀ ਇਨਵੈਸਟੀਗੇਸ਼ਨ ਸੀ ਉਹਨੂੰ ਸਿਰੇ ਚਾੜਿਆ, ਜਿਵੇਂ ਮੁਕੰਮਲ ਰੂਪ ਦੇ ਵਿੱਚ ਰੱਦ ਜਿਹੜੀ ਉਹ ਕਰ ਦਿੱਤੀ ਗਈ ਹੈ, ਇਹ ਬੜੇ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਗਏ ਨੇ। ਤੇ ਹੁਣ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਆਪਣਾ ਅਸਤੀਫਾ ਜਿਹੜਾ ਜੀ ਉਹ ਭੇਜਿਆ, ਔਰ ਇਹ ਜਿਹੜਾ ਪਤਾ ਲੱਗਾ ਕਿ ਇਹਦੀ ਜਿਹੜੀ ਕਾਪੀ ਹੈ ਉਹਨਾਂ ਨੇ ਭੇਜੀ ਸੂਬੇ ਦੇ ਵਧੀਕ ਮੁੱਖ ਸਕੱਤਰ ਜਿਹੜੇ ਗ੍ਰਹਿ ਨੇ, ਡੀਜੀਪੀ ਨੂੰ ਭੇਜੀ ਗਈ। ਔਰ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਅਰਲੀ ਰਿਟਾਇਰਮੈਂਟ ਜਿਹੜੀ ਉਹ ਲੈਣੀ ਚਾਹੁੰਦੇ ਆ। ਇਹਦੇ ਨਾਲ ਇੱਕ ਵੱਡੀ ਜਿਹੜੀ ਤੁਸੀਂ ਕਹਿ ਲਓ ਕਿ ਹਲਚਲ ਪੈਦਾ ਹੋ ਗਈ, ਖਲਬਲੀ ਪੈਦਾ ਹੋ ਗਈ। ਕਿਉਂਕਿ ਖਲਬਲੀ ਤਾਂ ਪੈਦਾ ਹੋ ਗਈ ਕਿ ਜਿੱਥੇ 2016 ਦੇ ਵਿੱਚ ਆਲਮੋਸਟ, ਕਿਉਂਕਿ 15 ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਨੇ, ਜੂਨ ਤੋਂ ਸਟਾਰਟ ਹੋ ਜਾਂਦਾ, ਜੂਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਆ ਬੁਰਜ ਜਵਾਹਰ ਸਿੰਘ ਵਾਲਾ। ਉਦੋਂ ਬਾਅਦ ਜਿਹੜੀਆਂ ਇਹ ਘਟਨਾਵਾਂ ਵਾਪਰਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਥਾਂ ਥਾਂ ਦੇ ਉੱਤੇ, ਲੋਕ ਸ਼ਾਂਤਮਈ ਤਰੀਕੇ ਦੇ ਨਾਲ ਸੜਕਾਂ ਤੇ ਨਿਕਲਦੇ ਆ, ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ। ਔਰ ਜਿਵੇਂ ਉਦੋਂ ਦੀ ਸਰਕਾਰ ਹਾਸ਼ੀਏ ਦੇ ਉੱਤੇ ਆ ਗਈ, ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਵਾਲੀ ਜਿਹੜੀ ਸਰਕਾਰ, ਉਸੇ ਤਰੀਕੇ ਦੇ ਨਾਲ ਉਸ ਜਗ੍ਹਾ ਦੇ ਉੱਤੇ ਕਾਂਗਰਸ ਦੀ ਸਰਕਾਰ ਵੀ ਜਿਹੜੀ ਹੈ ਉਹ ਆ ਰਹੀ ਹੈ, ਉਸ ਜਗ੍ਹਾ ਦੇ ਉੱਤੇ ਲਗਭਗ ਜਿਹੜੀ ਉਹ ਪਹੁੰਚ ਰਹੀ ਹੈ। ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਪਰਸੈਪਸ਼ਨ ਹੈ ਇਸ ਗੱਲ ਦੀ ਵੱਡੇ ਪੱਧਰ ਦੇ ਉੱਤੇ ਬਣ ਰਹੀ ਆ ਕਿ ਇਹ ਮਿਲ ਮਿਲਾ ਕੇ ਸਾਰਾ ਕੁਝ ਜਿਹੜਾ ਉਹ ਹੋਇਆ। ਹੁਣ ਮੁੱਖ ਮੰਤਰੀ ਹੋਰੀ ਜਿਹੜੇ ਜੀ ਇਹ ਕਹਿੰਦੇ ਆ ਕਿ ਨਹੀਂ, ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਊਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਉਹਨਾਂ ਨੇ ਪਿੱਠ ਜਿਹੜੀ ਆ ਉਹ ਥਾਪੜੀ ਆ, ਤੇ ਇਹ ਕਿਹਾ ਕਿ ਉਹਨਾਂ ਦੀ ਲੋੜ ਹੈ ਪੰਜਾਬ ਨੂੰ, ਉਹਨਾਂ ਵਰਗੇ ਅਫਸਰਾਂ ਦੀ ਲੋੜ ਹੈ। ਜੇ ਅਫਸਰਾਂ ਦੀ ਲੋੜ ਸੀ ਤਾਂ ਸਵਾਲ ਇਹ ਸੀ ਕਿ ਜਦੋਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ, ਇਹਦੀ ਬਿਹਤਰ ਤਰੀਕੇ ਦੇ ਨਾਲ ਤੁਸੀਂ ਪੈਰਵਾਈ ਕਿਉਂ ਨਹੀਂ ਕੀਤੀ? ਇਹ ਵੱਡਾ ਜਿਹੜਾ ਦੀ ਉਹ ਸਵਾਲ ਸੀਗਾ। ਪੈਰਵਾਈ ਕਿਹਨੇ ਨਹੀਂ ਕੀਤੀ? ਜਿਹੜਾ ਇਹਨਾਂ ਦੇ ਐਡਵੋਕੇਟ ਜਨਰਲ ਨੇ ਅਤੁਲ ਨੰਦਾ, ਬਿਨਾਂ ਕਿਸੇ ਸ਼ੱਕ ਦੇ ਇਹ ਸਾਰੀ ਗੇਮ ਜਿਹੜੀ ਉਹਦੀ ਕਮਾਈ ਹੋਈ ਹੈ। ਔਰ ਉਹਨੇ ਜਿਹੜਾ ਵਕੀਲ ਵੀ ਲਿਆ ਕੇ ਖੜੇ ਕੀਤੇ, ਮੀਨਸ ਕਿ ਪੰਜਾਬ ਕੋਲੇ ਕੋਈ ਵਕੀਲ ਨਹੀਂ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਕੁਝ ਸਮਾਂ ਪਹਿਲਾਂ, ਕੁਝ ਹਫ਼ਤੇ ਪਹਿਲਾਂ ਮੁੱਖ ਮੰਤਰੀ ਹੋਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਹ ਗੱਲ ਦੱਸੀ ਸੀ ਕਿ ਅਦਾਲਤ ਦੇ ਵਿੱਚ ਮਾੜੇ ਵਕੀਲ ਖੜੇ ਕਰਕੇ ਇਸ ਸਾਰੇ ਮਾਮਲੇ ਨੂੰ ਉਲਝਾਇਆ ਜਾ ਰਿਹਾ, ਪਰ ਮੁੱਖ ਮੰਤਰੀ ਹੋਰਾਂ ਨੇ ਉਸ ਮਾਮਲੇ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ। ਹੁਣ ਜਦੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਗਿਆ ਤੇ ਸਿਆਸੀ ਤੌਰ ਦੇ ਉੱਤੇ ਬਿਨਾਂ ਕਿਸੇ ਸ਼ੱਕ ਦੇ ਇੱਕ ਹਲਚਲ ਹੋਣੀ ਸੀ, ਤੇ ਉਹ ਹਲਚਲ ਜਿਹੜੀ ਆ ਉਹ ਹੋ ਰਹੀ ਆ। ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਜਿਹੜਾ ਆਪਣਾ ਉਹਨਾਂ ਦਾ ਸੋਸ਼ਲ ਮੀਡੀਆ ਉਹਦੇ ਉੱਤੇ ਲਿਖੀ ਜਿਹੜੀ ਗੱਲ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਮੈਂ ਬਿਹਤਰ ਕਰ ਸਕਦਾ ਸੀ ਉਹ ਮੈਂ ਆਪਣਾ ਬੈਸਟ ਕਰ ਦਿੱਤਾ, ਇਦੋਂ ਉੱਪਰ ਮੈਂ ਕੁਝ ਜਿਹੜਾ ਜੀ ਉਹ ਕਰ ਨਹੀਂ ਸੀ ਸਕਦਾ। ਇਹ ਵੀ ਕਿਹਾ ਕਿ ਮੈਂ ਹਰ ਪੱਖੋਂ ਜਿਹੜੀ ਅੱਗੇ ਲੋੜ ਹੋਈ ਉਹ ਕਰਦਾ ਰਹੂੰਗਾ, ਜ਼ਰੂਰੀ ਨਹੀਂ ਕਿ ਐਜ਼ ਏ ਆਈਪੀਐਸ ਦੇ ਤੌਰ ਦੇ ਉੱਤੇ, ਕਿਉਂਕਿ ਜਿੰਨੇ ਉਹ ਇਮਾਨਦਾਰ ਨੇ, ਇਹ ਕਿਹਾ ਜਾਂਦਾ ਕਿ ਜਿੱਦੀ ਆਫੀਸਰ ਵੀ ਨੇ, ਇਸ ਕਰਕੇ ਉਹ ਸ਼ਾਇਦ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ। ਤੇ ਬਿਨਾਂ ਕਿਸੇ ਸ਼ੱਕ ਦੇ ਅੱਜ ਕਾਂਗਰਸ ਦੀ ਜਿਹੜੀ ਸਰਕਾਰ ਹੈ, ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਜਿਹੜੇ ਉਹ ਤੱਤੇ ਪਾਣੀ 'ਚ ਪੈ ਗਏ ਇਸ ਮਸਲੇ ਦੇ ਉੱਤੇ। ਉਹ ਕਾਂਗਰਸੀ ਜਿਹੜੇ ਝੋਲੀਆਂ ਅੱਡ ਅੱਡ ਕੇ ਵਿਧਾਨ ਸਭਾ ਦੇ ਵਿੱਚ ਇਨਸਾਫ ਮੰਗਦੇ ਸੀ, ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਉਹ ਹਰਮਿੰਦਰ ਸਿੰਘ ਗਿੱਲ ਨੇ, ਨਵਜੋਤ ਸਿੰਘ ਸਿੱਧੂ ਨੇ, ਉਹ ਇਸ ਮਸਲੇ ਦੇ ਉੱਤੇ ਹੁਣ ਉਸ ਸਮੇਂ ਨੂੰ ਯਾਦ ਨਹੀਂ ਕਰਨਾ ਚਾਹੁੰਦੇ ਜਦੋਂ ਇਹ ਰਿਪੋਰਟ ਜਨਤਕ ਕੀਤੀ ਗਈ ਸੀ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੀ, ਤੇ ਇਹਦੇ ਉੱਤੇ ਬਹਿਸ ਹੋਈ ਸੀ ਵਿਧਾਨ ਸਭਾ ਦੇ ਵਿੱਚ। ਉਸ ਮਸਲੇ ਦੇ ਉੱਤੇ ਹੁਣ ਇਹਨਾਂ ਵਿੱਚੋਂ ਕੋਈ ਨਹੀਂ ਜਿਹੜਾ ਦੀ ਉਹ ਬੋਲ ਰਿਹਾ, ਚੁੱਪ ਕਰਕੇ ਜਿਹੜਾ ਦੀ ਉਹ ਬੈਠੇ ਨੇ ਵੀ ਜਿਵੇਂ ਹੋ ਸਕਦਾ ਦਿਨ ਜਿਹੜੇ ਦੀ ਉਹ ਕੱਢ ਲੈ ਜਾਣ, ਪਰ ਇੱਥੇ ਦਿਨ ਨਿਕਲਣੇ ਨਹੀਂ। ਉਹਦਾ ਕਾਰਨ ਪ੍ਰਮੁੱਖ ਇਹ ਆ ਕਿ ਚੋਣਾਂ ਦਾ ਵਰ੍ਹਾ ਸ਼ੁਰੂ ਹੋ ਗਿਆ ਹੈ, ਅਖੀਰਲਾ ਸਾਲ ਸਰਕਾਰ ਦਾ ਸ਼ੁਰੂ ਹੋ ਗਿਆ। ਇਹ ਉਸ ਮੌਕੇ ਦੇ ਉੱਤੇ ਕੁਝ ਆ ਰਿਹਾ। ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਆਪਣਾ ਅਸਤੀਫਾ ਵਾਪਸ ਨਹੀਂ ਲੈਂਦੇ, ਬਿਨਾਂ ਕਿਸੇ ਸ਼ੱਕ ਦੇ ਉਹਨਾਂ ਨੇ ਕਾਂਗਰਸ ਦੀ ਸਰਕਾਰ ਤੇ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਹੋਰਾਂ ਨੂੰ ਕਟਹਿਰੇ 'ਚ ਖੜਾ ਕਰ ਲੈਣਾ। ਜੀ ਜੀ, ਕਰਨੇ ਵੀ ਚਾਹੀਦੇ ਆ, ਕੀਤਾ ਵੀ ਕੁਝ ਨਹੀਂ ਅੱਜ ਤੱਕ। ਤੇ ਅੱਗੇ ਮਮਤਾ ਬੈਨਰਜੀ ਦੀ ਗੱਲ ਕਰੀਏ, ਉਸ ਦੇ ਉੱਤੇ ਜੋ ਬੈਨ ਲਾਇਆ ਗਿਆ ਉਸ ਦੇ ਵਿਰੁੱਧ ਧਰਨਾ। ਦੇਖੋ, ਇਹ ਬੜੀ ਹੈਰਾਨਗੀ ਵਾਲੀ ਗੱਲ ਹੈ। ਚਾਹੇ ਕੋਈ ਕੁਛ ਜਿਹੜਾ ਨਹੀਂ ਉਹ ਕਹੇ, ਬਿਆਨ ਕੋਈ ਉੱਥੇ ਘੱਟ ਨਹੀਂ ਕਰ ਰਿਹਾ।
ਮਮਤਾ ਬੈਨਰਜੀ ਨੂੰ ਨਿਸ਼ਾਨੇ ਦੇ ਉੱਤੇ ਲੈ ਲਿਆ ਗਿਆ, ਉਹਦੇ ਉੱਤੇ 24 ਘੰਟੇ ਦਾ ਬੈਨ ਲਾ ਦਿੱਤਾ ਗਿਆ। ਜਿਹੜੀ ਮਮਤਾ ਬੈਨਰਜੀ ਨੇ, ਉਹਨਾਂ ਨੇ 24 ਘੰਟੇ ਦੀ ਪਾਬੰਦੀ ਲਾਉਣ ਤੇ ਚੋਣ ਕਮਿਸ਼ਨ ਦੇ ਫੈਸਲੇ ਦੇ ਖਿਲਾਫ 3.5 ਘੰਟੇ ਦਾ ਧਰਨਾ ਦਿੱਤਾ। ਮਮਤਾ ਬੈਨਰਜੀ ਨੇ ਜ਼ਖਮੀ ਹੋਣ ਕਰਕੇ ਵੀਲ ਚੇਅਰ ਦੇ ਉੱਤੇ ਬੈਠ ਕੇ ਕੋਈ ਸਵੇਰੇ 11:30 ਵਜੇ ਮਾਇਓ ਸੜਕ ਦੇ ਉੱਤੇ ਪਹੁੰਚੇ। ਉੱਥੇ ਮਹਾਤਮਾ ਗਾਂਧੀ ਦੇ ਬੁੱਤ ਦੇ ਨੇੜੇ ਬੈਠ ਕੇ ਉਹਨੇ ਧਰਨਾ ਸ਼ੁਰੂ ਕੀਤਾ। ਸੁਰੱਖਿਆ ਫੋਰਸਸ ਨੇ ਉਸ ਇਲਾਕੇ ਨੂੰ ਘੇਰੀ ਰੱਖਿਆ। ਧਰਨੇ ਦੇ ਵੇਲੇ ਤ੍ਰਿਣਮੂਲ ਕਾਂਗਰਸ ਦਾ ਕੋਈ ਨੇਤਾ ਜਾਂ ਹਮਾਇਤੀ ਉਹਨਾਂ ਨੇੜੇ ਨਹੀਂ ਦੇਖਿਆ ਗਿਆ। ਇਹਦੇ ਸੰਬੰਧੀ TMC ਦੇ ਸੀਨੀਅਰ ਆਗੂ ਨੇ ਕਿਹਾ ਕਿ ਰੋਸ ਮੁਜ਼ਾਹਰੇ ਵਾਲੀ ਥਾਂ ਨੇੜੇ ਪਾਰਟੀ ਦੇ ਕਿਸੇ ਆਗੂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਔਰ ਉਹ ਉੱਥੇ ਇਕੱਲੀ ਧਰਨੇ ਦੇ ਉੱਤੇ ਬੈਠੀ ਸੀ। ਮਮਤਾ ਬੈਨਰਜੀ ਨੇ ਰੋਸ ਦੇ ਵਜੋਂ ਗਲ ਦੇ ਵਿੱਚ ਕਾਲਾ ਪਰਨਾ ਜਿਹੜਾ ਉਹ ਲਪੇਟਿਆ ਹੋਇਆ ਸੀ। ਧਰਨੇ ਦੇ ਦੌਰਾਨ ਉਹਨੇ ਪੇਂਟਿੰਗ ਕੀਤੀ। ਪੇਂਟਿੰਗ ਕਰਨਾ ਉਹਦੇ ਪਸੰਦੀਦਾ ਸ਼ੌਕ ਦੇ ਵਿੱਚੋਂ ਇੱਕ ਹੈ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਦੇ ਕੇਂਦਰੀ ਬਲਾਂ ਖਿਲਾਫ ਦਿੱਤੇ ਬਿਆਨਾਂ ਤੇ ਕਥਿਤ ਧਾਰਮਿਕ ਪ੍ਰਵਿਰਤੀ ਵਾਲੇ ਬਿਆਨ ਕਰਕੇ 24 ਘੰਟੇ ਤੱਕ ਚੋਣ ਪ੍ਰਚਾਰ ਕਰਨ ਦੇ ਉੱਤੇ ਰੋਕ ਜਿਹੜੀ ਉਹ ਲਾਈ ਸੀ। ਇਹਦੀ ਨਿੰਦਿਆ ਕਰਦਿਆਂ ਮਮਤਾ ਨੇ ਟਵੀਟ ਕੀਤਾ ਕਿ ਚੋਣ ਕਮਿਸ਼ਨ ਨੇ ਗੈਰ ਜਮਹੂਰੀ ਤੇ ਗੈਰ ਸੰਵਿਧਾਨਕ ਫੈਸਲੇ ਦੇ ਵਿਰੁੱਧ ਮੈਂ ਇਹ ਧਰਨਾ ਜਿਹੜਾ ਉਹ ਦਿੱਤਾ। ਔਰ ਉਧਰ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਭਾਜਪਾਈਆਂ ਦੇ ਵੱਲੋਂ ਮਿੰਨੀ ਪਾਕਿਸਤਾਨ ਦਾ ਜਿਹੜਾ ਜੀ ਉਹ ਬਿਆਨ ਦੇਣਾ ਜਾਂ ਫਿਰ ਜਿਹੜੀਆਂ ਵੱਧ ਗਿਣਤੀਆਂ ਨੇ ਉਹਨਾਂ ਨੂੰ ਇਕੱਠੇ ਹੋਣ ਦਾ ਜਿਹੜਾ ਜੀ ਉਹ ਬਿਆਨ ਦੇਣਾ, ਉਹਦੇ ਉੱਤੇ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ ਹੈ। ਬਿਨਾਂ ਕਿਸੇ ਸ਼ੱਕ ਦੇ ਚੋਣ ਕਮਿਸ਼ਨ ਜਿਹੜਾ, ਜਿਵੇਂ ਪਿਛਲੇ ਦਿਨੀ ਮਮਤਾ ਬੈਨਰਜੀ ਨੇ ਇਹ ਗੱਲ ਜਿਹੜੀ ਕਹੀ ਸੀ ਕਿ ਮਾਡਲ ਕੋਡ ਆਫ ਕੰਡਕਟ ਦਾ ਨਾਮ ਮੋਦੀ ਕੋਡ ਆਫ ਕੰਡਕਟ ਜਿਹੜਾ ਜੀ ਉਹ ਰੱਖ ਦੇਣਾ ਚਾਹੀਦਾ ਔਰ ਇਹ ਇੱਕ ਪਾਸੜ ਜਿਹੜੀ ਜੀ ਉਹ ਕਾਰਵਾਈ ਕਹੀ ਜਾ ਸਕਦੀ ਹੈ। ਹੁਣ ਵੇਖਣਾ ਇਹ ਹੋਊਗਾ ਕਿਉਂਕਿ ਜਿਹੜੀਆਂ ਸਿਆਸੀ ਧਿਰਾਂ ਹੁੰਦੀਆਂ ਨੇ ਉਹ ਹਰ ਚੀਜ਼ ਨੂੰ ਸਿਆਸਤ ਦੇ ਪੁਆਇੰਟ ਆਫ ਵਿਊ ਦੇ ਨਾਲ ਪਰਖਦੀਆਂ ਨੇ, ਜਾਂਚਦੀਆਂ ਨੇ। ਵੇਖਣਾ ਇਹ ਹੋਊਗਾ ਕਿ ਇਹਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਧਰਨਾ ਲਾ ਕੇ ਇਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਉਂਦੇ ਜਿਹੜੇ ਗੇੜ ਨੇ ਉਹਦੇ ਵਿੱਚ ਮਮਤਾ ਬੈਨਰਜੀ ਦੇ ਵਾਸਤੇ ਇਹ ਵੋਟਾਂ ਗੇਨ ਕਰਨ ਦਾ ਵੀ ਇੱਕ ਤਰੀਕਾ ਬਣ ਸਕਦਾ ਤੇ ਇਹ ਵੀ ਆ ਕਿ ਭਾਰਤੀ ਜਨਤਾ ਪਾਰਟੀ ਇਹਨੂੰ ਬਣਾ ਵੀ ਜਿਹੜਾ ਜੀ ਹੋ ਸਕਦੀ ਹੈ। ਸੋ ਇਸ ਕਰਕੇ ਇਹ ਹਰ ਚੀਜ਼ ਜਿਹੜੀ ਆ ਇਸ ਵੇਲੇ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਚੋਣਾਂ ਲਗਭਗ ਜਿਹੜੀਆਂ ਉਹ ਨੇੜੇ ਪਹੁੰਚਣ ਵਾਲੀਆਂ ਨੇ, ਉੱਥੇ ਇਹ ਨੈਕ ਟੂ ਨੈਕ ਜਿਹੜੀ ਚੱਲ ਰਹੀ ਫਾਈਟ ਹੈ ਉਹਦੇ ਵਿੱਚ ਇੱਕ ਵੋਟ ਜਿਹੜੀ ਹੈ ਜੀ ਉਹ ਕਾਊਂਟ ਹੋ ਰਹੀ ਹੈ ਜੀ। ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ, ਉਹਨਾਂ ਨੇ ਮੋਰਚਿਆਂ ਤੇ ਹੀ ਵਿਸਾਖੀ ਦਾ ਦਿਹਾੜਾ ਮਨਾਇਆ। ਜਿਹੜੇ ਕਿਸਾਨ ਨੇ ਉਹ ਤਾਂ ਇੱਥੇ ਬੈਠੇ ਨੇ ਜੀ ਮੋਰਚਿਆਂ ਦੇ ਉੱਤੇ, ਪੰਜਾਬ ਦੇ ਵਿੱਚ ਵੀ, ਤੇ ਦੂਸਰਾ ਜਿਹੜੀਆਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਡਟੇ ਹੋਏ ਕਿਸਾਨ ਸਿੰਘੂ ਮੋਰਚਾ, ਟਿਕਰੀ, ਗਾਜੀਪੁਰ, ਸ਼ਾਹਜਹਾਂਪੁਰ, ਪਲਵਲ, ਸਾਰੇ ਜਗ੍ਹਾ ਦੇ ਉੱਤੇ ਕਿਸਾਨਾਂ ਨੇ ਇਸ ਵਿਸਾਖੀ ਦਾ ਤਿਉਹਾਰ ਜਿਹਦੀ ਕਈ ਪੱਖਾਂ ਤੋਂ ਮਹੱਤਤਾ ਹੈ, ਇਹ ਇੱਕ ਸਮਾਜਿਕ ਤਿਉਹਾਰ ਦੇ ਤੌਰ ਦੇ ਉੱਤੇ ਪਤਾ ਹੀ ਨਹੀਂ ਕਦੋਂ ਤੋਂ ਜਿਹੜਾ ਉਹ ਮਨਾਇਆ ਜਾਂਦਾ। ਔਰ ਪੁਰਾਤਨ ਲੋਕ ਬੋਲੀਆਂ ਗੀਤ ਜੇ ਤੁਸੀਂ ਦੇਖੋ ਤਾਂ ਉਹਦੇ ਵਿੱਚ ਕਿਸਾਨਾਂ ਦੀ ਪੱਕੀ ਫਸਲ ਦਾ ਜ਼ਿਕਰ ਆਉਂਦਾ। ਫਿਰ ਉਸ ਤੋਂ ਬਾਅਦ ਇਹਦਾ ਧਾਰਮਿਕ ਪੱਖ ਵੱਧ ਜਾਂਦਾ ਜਦੋਂ ਖਾਲਸਾ ਸਾਜਨਾ ਦਿਵਸ ਇਸ ਦਿਨ ਆਉਂਦਾ 1699 ਦੇ ਵਿੱਚ, ਉਹਦੇ ਨਾਲ ਇੱਕ ਧਾਰਮਿਕ ਪੱਖ ਜਿਹੜਾ ਉਹ ਜੁੜ ਜਾਂਦਾ। ਫਿਰ ਇਹਦੇ ਵਿੱਚ ਇੱਕ ਪੱਖ ਜਿਹੜਾ ਉਹ ਸ਼ਹੀਦੀਆਂ ਦਾ ਜੁੜ ਜਾਂਦਾ, ਲੋਕਾਂ ਦੀਆਂ ਸ਼ਹਾਦਤਾਂ ਦਾ ਜੁੜ ਜਾਂਦਾ ਹੈ। ਜਦੋਂ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਵਿੱਚ ਨਿਹੱਥੇ ਲੋਕਾਂ ਦੇ ਉੱਤੇ ਉਦੋਂ ਦੇ ਬ੍ਰਿਟਿਸ਼ ਰਾਜ ਦੇ ਵੱਲੋਂ ਜਿਹੜੀ ਗੋਲੀ ਆ ਉਹ ਚਲਾਈ ਜਾਂਦੀ ਹੈ, ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦੇ ਵਿੱਚ ਜੇ ਆਪਾਂ 78ਵਿਆਂ ਦੀ ਗੱਲ ਕਰੀਏ ਤੇ 13 ਅਪ੍ਰੈਲ 1978 ਨੂੰ ਵਾਪਰੀ ਘਟਨਾ ਜਿਹਦੇ ਵਿੱਚ ਨਿਰੰਕਾਰੀ ਸੰਮੇਲਨ ਦਾ ਵਿਰੋਧ ਕਰਨ ਗਏ ਜਿਹੜੇ ਲੋਕ ਸੀ ਉਹਨਾਂ ਦੀ ਗੋਲੀ ਦੇ ਨਾਲ ਜਦੋਂ ਮੌਤ ਹੁੰਦੀ ਆ, ਉਹਦਾ ਇੱਕ ਬਹੁਤ ਵੱਡਾ ਇੰਪੈਕਟ ਪੰਜਾਬ ਦੀ ਰਾਜਨੀਤੀ ਦੇ ਉੱਤੇ ਪਿਆ ਤੇ ਉਹ ਅੱਜ ਵੀ ਹੈ। ਸੋ ਕਈ ਪੱਖਾਂ ਤੋਂ ਇਹ ਵਿਸਾਖੀ ਜਿਹੜੀ ਉਹ ਮਨਾਈ ਜਾਂਦੀ ਆ। ਇਹਨਾਂ ਸਰਹੱਦਾਂ ਦੇ ਉੱਤੇ ਜਿਹੜਾ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਯਾਦ ਕੀਤਾ ਗਿਆ, ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਜੀ ਉਹਨੂੰ ਮਨਾਇਆ ਗਿਆ ਔਰ ਸ਼ਹੀਦੀਆਂ ਪਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਟਿੱਕਰੀ ਬਾਰਡਰ ਦੇ ਉੱਤੇ ਕਈ ਪ੍ਰੋਗਰਾਮ ਜਿਹੜੇ ਉਹ ਆਯੋਜਿਤ ਕੀਤੇ ਗਏ। ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਨਾਲ ਲੋਕਲ ਲੋਕਾਂ ਨੇ ਭਰਵੀਂ ਹਾਜ਼ਰੀ ਜਿਹੜੀ ਉਹ ਭਰੀ। ਗਾਜੀਪੁਰ ਸਰਹੱਦ ਦੇ ਉੱਤੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਵਿੱਚ ਪ੍ਰਭਾਤ ਫੇਰੀ ਕੱਢੀ ਗਈ। ਮਗਰੋਂ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਗਿਆ। ਸਿੰਘੂ ਬਾਰਡਰ ਦੇ ਉੱਤੇ ਜਲਿਆਂਵਾਲਾ ਬਾਗ ਦੇ ਸ਼ਹੀਦੀ ਦਿਵਸ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਟੇਜ ਤੋਂ ਜਿਹੜਾ ਵਿਚਾਰ ਵਟਾਂਦਰਾ ਕੀਤਾ, ਨਾਟਕ ਖੇਡੇ ਗਏ, ਕਬੱਡੀ, ਵਾਲੀਬਾਲ, ਰੱਸਾ ਕਸ਼ੀ ਦੀਆਂ ਖੇਡਾਂ ਜਿਹੜੀਆਂ ਸੀ ਉਹ ਵੀ ਇੱਥੇ ਉਹਨਾਂ ਦਾ ਆਯੋਜਨ ਕੀਤਾ ਗਿਆ ਸੀ। ਔਰ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਜਿਹੜਾ ਉਹ ਲਿਖਿਆ ਜਾ ਰਿਹਾ ਕਿ ਹੋਲੀ, ਦੀਵਾਲੀ, ਵਿਸਾਖੀ, ਗੁਰਪੁਰਬ ਜਿੰਨੇ ਵੀ ਆਏ ਨੇ ਉਹ ਸਾਰੇ ਦੇ ਸਾਰੇ ਇਹਨਾਂ ਸਰਹੱਦਾਂ ਦੇ ਉੱਤੇ ਕਿਸਾਨਾਂ ਨੇ ਮਨਾਏ ਨੇ। ਮੌਸਮ ਬੜਾ ਤੱਤਾ ਹੋ ਰਿਹਾ, ਦਿਨ ਦੇ ਵੇਲੇ ਚੱਲਦੀ ਲੋ, ਰਾਤ ਨੂੰ ਮੋਟਾ ਮੱਛਰ ਜਿਹੜਾ ਉਹ ਬੁਰੀ ਤਰ੍ਹਾਂ ਪਰੇਸ਼ਾਨ ਕਰ ਰਿਹਾ, ਪਰ ਇਹਨਾਂ ਲੋਕਾਂ ਦਾ ਸਿਰੜ ਬਹੁਤ ਤਕੜਾ ਜਿਹੜੇ ਕਿ ਉਹਨਾਂ ਸਰਹੱਦਾਂ ਦੇ ਉੱਤੇ ਅੱਜ ਵੀ ਉਸੇ ਤਰੀਕੇ ਦੇ ਨਾਲ ਡਟੇ ਨੇ ਜਦੋਂ ਨਵੰਬਰ ਦੇ ਵਿੱਚ ਜਾ ਕੇ ਪਹਿਲੇ ਦਿਨ ਜਿਹੜਾ ਉਹ ਬੈਠੇ ਸੀ। ਉੱਥੇ ਜਿਹੜੀਆਂ ਪੱਕੇ ਨਹੀਂ ਤਾਂ ਝੁੱਗੀਆਂ ਦੇ ਰੂਪ ਦੇ ਵਿੱਚ ਤਕਰੀਬਨ ਜਿਹੜਾ ਦੀ ਉਹ ਆਪਣੇ ਘਰਾਂ ਵਾਂਗੂ ਘਰ ਸਥਾਪਿਤ ਇਹਨਾਂ ਕਿਸਾਨਾਂ ਨੇ ਕਰ ਲਏ ਨੇ। ਉੱਥੇ ਹੀ ਰਹਿਣ ਸਹਿਣ ਸਾਰਾ ਕੁਝ ਜਿਹੜਾ ਉਹ ਕਰ ਲਿਆ। ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ, ਪਰ ਇਸ ਚੀਜ਼ ਦੀ ਪਰਵਾਹ ਕੀਤੇ ਬਿਨਾਂ ਕਿਸਾਨ ਜਿਹੜੇ ਆ ਉਹ ਮੋਰਚਿਆਂ ਦੇ ਉੱਤੇ ਉਸੇ ਹੀ ਹੌਸਲੇ ਦੇ ਨਾਲ ਡਟੇ ਹੋਏ ਆ, ਜਿਹੜੇ ਕਰਕੇ ਇਹ ਦਿਨ ਮਨਾਏ ਜਾਂਦੇ ਆ। ਵਿਸਾਖੀ ਦੇ ਆਪਾਂ ਜ਼ਿਕਰ ਕੀਤਾ, ਕਿਹੜੀਆਂ ਕਿਹੜੀਆਂ ਘਟਨਾਵਾਂ ਵਾਪਰੀਆਂ। ਇਹ ਵੀ ਜਦੋਂ ਕਿਤੇ ਇਤਿਹਾਸ ਲਿਖਿਆ ਜਾਊਗਾ, ਇਹ ਚੀਜ਼ ਵੀ ਲਿਖੀ ਜਾਊਗੀ ਕਿ ਜਦੋਂ 2021 ਦੀ ਵਿਸਾਖੀ ਮਨਾਈ ਗਈ ਤਾਂ ਉਦੋਂ ਕਿੰਨੇ ਲੋਕ ਇਹਨਾਂ ਸਰਹੱਦਾਂ ਦੇ ਉੱਤੇ ਡਟੇ ਬੈਠੇ ਸੀ ਤੇ ਉਹਨਾਂ ਨੇ ਇਹ ਵਿਸਾਖੀ ਉੱਥੇ ਮਨਾਈ ਸੀ। ਜੀ, ਅੱਗੇ ਗੱਲ ਕਰਦੇ ਹਾਂ ਮਹਾਰਾਸ਼ਟਰ ਦੇ ਵਿੱਚ ਲਾਕਡਾਊਨ ਦੀਆਂ ਸਖਤ ਪਾਬੰਦੀਆਂ ਅੱਜ ਤੋਂ। ਦੇਖੋ, ਹਾਲਾਂਕਿ ਕੁਝ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਲਾਕਡਾਊਨ ਹੈ ਉਹ ਨਹੀਂ ਲਾਇਆ ਜਾਊਗਾ, ਕਿਉਂਕਿ ਲਾਕਡਾਊਨ ਦੇ ਜਦੋਂ ਪਿਛਲੇ ਬਾਰੇ ਲਾਕਡਾਊਨ ਲੱਗੇ ਆ ਤੇ ਇੱਥੇ ਦੇਖੋ ਇਹਨੂੰ ਬਾਹਰਲੇ ਮੁਲਕਾਂ ਦੇ ਨਾਲ ਕੰਪੇਅਰ ਨਾ ਕਰਨਾ, ਕਿਉਂਕਿ ਇੱਥੋਂ ਦੀ ਸਿਚੁਏਸ਼ਨ ਜਿਹੜੀ ਆ ਉਹ ਬਿਲਕੁਲ ਡਿਫਰੈਂਟ ਹੈ। ਜਦੋਂ ਤੁਸੀਂ ਸੜਕ ਤੇ ਨਿਕਲੋ ਤੇ ਤੁਹਾਨੂੰ ਉਹ ਸਿਚੁਏਸ਼ਨ ਜਿਹੜੀ ਉਹ ਨਜ਼ਰ ਆਉਂਦੀ ਆ। ਸਿਆਸਤਦਾਨਾਂ ਨੂੰ ਨਹੀਂ ਕਦੀ ਨਜ਼ਰ ਆਉਂਦੀ ਕਿ ਜਿਹੜਾ ਇੱਕ ਰੇੜੀ ਧੱਕਣ ਵਾਲਾ ਹੈ, ਇੱਕ ਰਿਕਸ਼ਾ ਚਲਾਉਣ ਵਾਲਾ ਹੈ, ਇੱਕ ਕੋਈ ਕੁਲਚਿਆਂ ਦੀ ਰੇੜੀ ਲਾਉਂਦਾ, ਕੋਈ ਕੁਛ ਵੇਚਦਾ, ਕੋਈ ਕੁਛ ਵੇਚਦਾ, ਤੇ ਉਹ ਆਪਣੇ ਪਰਿਵਾਰ ਦੇ ਵਾਸਤੇ ਦਿਨ ਭਰ ਮਿਹਨਤ ਕਰਕੇ ਫਿਰ ਰੋਟੀ ਕਮਾ ਕੇ ਘਰੇ ਲੈ ਜਾਂਦਾ। ਉਹ ਲੋਕ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਪਿਛਲੇ ਲਾਕਡਾਊਨ ਦੇ ਦੌਰਾਨ, ਔਰ ਉਹਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਉੱਤੇ ਹੀ ਫਰਕ ਜਿਹੜਾ ਜੀ ਉਹ ਪਿਆ। ਸਰਕਾਰਾਂ ਦੇ ਜਲੂਸ ਨਿਕਲ ਗਏ, ਰੈਵਨਿਊ ਨਹੀਂ ਜਨਰੇਟ ਹੋਇਆ। ਬੇਸ਼ੱਕ ਜਿਹੜੇ ਫੂਕ ਕੇ ਪੈਰ ਰੱਖ ਰਹੀਆਂ ਨੇ ਸੂਬਿਆਂ ਦੀਆਂ ਸਰਕਾਰਾਂ ਕਿ ਲਾਕਡਾਊਨ ਲਾਉਣਾ ਨਹੀਂ ਲਾਉਣਾ, ਸਖਤੀਆਂ ਘਟਾਤੀਆਂ ਵਧਾਤੀਆਂ, ਉਸ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਦੀ ਉਹ ਚੱਲ ਰਿਹਾ ਹੈ। ਪਰ ਮਹਾਰਾਸ਼ਟਰ ਦੇ ਵਿੱਚ ਕੇਸਾਂ ਤੇ ਲਾਗ ਕਰਕੇ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਵਧਣ ਕਰਕੇ ਮੁੱਖ ਮੰਤਰੀ ਦੇ ਵੱਲੋਂ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਨੇ। ਸੂਬੇ ਦੇ ਵਿੱਚ ਧਾਰਾ 144 ਲਾਗੂ ਰਹੂਗੀ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਦੇ ਉੱਤੇ ਮੁਕੰਮਲ ਪਾਬੰਦੀ ਰਹੂਗੀ। ਮੁੱਖ ਮੰਤਰੀ ਮਹਾਰਾਸ਼ਟਰ ਉद्धਵ ਠਾਕਰੇ ਨੇ ਇਹ ਗੱਲ ਕਹੀ ਕਿ ਪਾਬੰਦੀ ਦੇ ਹੁਕਮ 14 ਅਪ੍ਰੈਲ ਦੀ ਰਾਤ 8 ਵਜੇ ਤੋਂ ਅਗਲੇ 15 ਦਿਨਾਂ ਲਈ ਰਹਿਣਗੇ। ਅੱਜ ਤੋਂ ਇਹ ਸਟਾਰਟ ਹੋਣਗੇ ਰਾਤ ਤੋਂ। ਇਹਦੇ ਦੌਰਾਨ ਬਿਨਾਂ ਕਿਸੇ ਲੋੜ ਦੇ ਇੱਧਰ ਉੱਧਰ ਆਉਣਾ ਜਾਣਾ ਬੰਦ ਰਹੂਗਾ। ਲੋਕਲ ਤੇ ਬੱਸਾਂ ਤੇ ਆਟੋ ਟੈਕਸੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਬੈਂਕ ਆਮ ਵਾਂਗ ਖੁੱਲੇ ਰਹਿਣਗੇ। ਔਰ ਮਹਾਰਾਸ਼ਟਰ ਦੇ ਵਿੱਚ ਆਕਸੀਜਨ ਦੀ ਵੱਡੀ ਕਿੱਲਤ ਹੈ, ਜਿਹਦੇ ਕਰਕੇ ਸੜਕ ਦੇ ਨਾਲ ਨਾਲ ਹਵਾਈ ਰਸਤੇ ਆਕਸੀਜਨ ਜਿਹੜੀ ਉਹ ਭੇਜੀ ਜਾ ਰਹੀ ਹੈ। ਇਹ ਵੀ ਕਿਹਾ ਗਿਆ ਸਰਕਾਰ ਹਰ ਗਰੀਬ ਤੇ ਲੋੜਵੰਦ ਨੂੰ ਅਗਲੇ 1 ਮਹੀਨੇ ਲਈ 3 ਕਿਲੋ ਕਣਕ ਤੇ 2 ਕਿਲੋ ਚੌਲ ਮੁਹੱਈਆ ਕਰਾਊਗੀ। ਇਹ ਵੀ ਕਿਹਾ ਗਿਆ ਕਿ ਸਖਤ ਪਾਬੰਦੀਆਂ ਨੂੰ ਲਾਕਡਾਊਨ ਦਾ ਨਾਮ ਦੇਣ ਤੋਂ ਉਹਨਾਂ ਨੇ ਨਾ ਕੀਤੀ ਹੈ। ਇਹ ਕਿਹਾ ਕਿ ਜਿਹੜੀ ਇਹਦੇ ਦੌਰਾਨ ਜਿਹੜੇ ਇੱਥੇ ਕੋਈ ਫੰਕਸ਼ਨ ਹੋਣਾ, ਅਵਾਰਡ ਫੰਕਸ਼ਨ ਜਿਹੜਾ ਉਹਦੇ ਉੱਤੇ ਵੀ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਗਈ ਹੈ ਕਿ ਕਿਸੇ ਕਿਸਮ ਦਾ ਕੋਈ ਸਮਾਗਮ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਊਗਾ। ਇਹਦੇ ਨਾਲ ਇਹ ਹੋਇਆ ਕਿ ਮਹਾਰਾਸ਼ਟਰ ਦੇ ਵਿੱਚ ਲੋਕਾਂ 'ਚ ਅਫਰਾ ਤਫਰੀ ਜਿਹੜੀ ਉਹ ਮਚੀ ਰਹੀ। ਕਰਿਆਨੇ ਦੀਆਂ ਦੁਕਾਨਾਂ, ਸਬਜ਼ੀ ਦੀਆਂ ਦੁਕਾਨਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਭੀੜਾਂ ਲੱਗ ਗਈਆਂ। ਤਾਂ ਕਰਕੇ ਮੁੱਖ ਮੰਤਰੀ ਨੂੰ ਇਹ ਕਹਿਣਾ ਪਿਆ ਕਿ ਇਹਨੂੰ ਲਾਕਡਾਊਨ ਦਾ ਨਾਮ ਦੇਣਾ ਜਿਹੜਾ ਜੀ ਉਹ ਸਹੀ ਨਹੀਂ ਗਾ। ਉਹਨਾਂ ਨੇ ਇਹ ਕਿਹਾ ਕਿ ਸਖਤ ਪਾਬੰਦੀਆਂ ਨੇ, ਨਾ ਕਿ ਲਾਕਡਾਊਨ, ਕਿਉਂਕਿ ਲਾਕਡਾਊਨ ਦੇ ਨਾਮ ਤੋਂ ਹੀ ਸਰਕਾਰਾਂ ਤੇ ਲੋਕ ਜਿਹੜੇ ਉਹ ਡਰਨ ਲੱਗੇ ਜੀ। ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ, ਉਸ ਦੀ ਜਿਹੜੀ ਫੇਰੀ ਸੀ ਬੁਰਜ ਜਵਾਹਰਵਾਲਾ ਦੀ, ਉਹ ਚਰਚਾ ਦੇ ਵਿੱਚ। ਬਿਲਕੁਲ ਜੀ, ਐਕਚੁਅਲੀ ਇਹ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਚੁੱਪ ਚਪੀਤੇ ਬੁਰਜ ਜਵਾਹਰ ਸਿੰਘ ਵਾਲਾ ਚਲੇ ਗਏ। ਬੁਰਜ ਜਵਾਹਰ ਸਿੰਘ ਵਾਲਾ ਉਹ ਜਗ੍ਹਾ ਹੈ ਜੀ ਜਿੱਥੋਂ ਇਹ ਬੇਅਦਬੀ ਦੀਆਂ ਘਟਨਾਵਾਂ ਸਟਾਰਟ ਹੁੰਦੀਆਂ ਨੇ, ਕਿਉਂਕਿ ਇੱਥੋਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਸੀਗਾ ਜੂਨ 2015 ਦੇ ਵਿੱਚ ਚੋਰੀ ਕੀਤਾ ਗਿਆ ਸੀਗਾ।
ਔਰ ਇੱਥੇ ਪੋਸਟਰ ਲਾਏ ਗਏ ਸੀਗੇ ਔਰ ਪੋਸਟਰ ਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਤੁਹਾਡਾ ਗੁਰੂ ਸਾਡੇ ਕੋਲੇ ਆ, ਜਿਹਦੇ ਚ ਹਿੰਮਤ ਹੈ ਉਹ ਇਹਨੂੰ ਛੁਡਵਾ ਲੇ, ਨਹੀਂ ਤਾਂ ਅਸੀਂ ਬੇਅਦਬੀ ਇਹਦੀ ਕਰਾਂਗੇ। ਔਰ ਉਹ ਬੇਅਦਬੀ ਕੀਤੀ ਗਈ, ਮਿੱਥ ਕੇ ਕੀਤੀ ਗਈ। ਚੋਰੀ ਹੋਇਆ ਜਿਹੜਾ ਸਰੂਪ ਸੀਗਾ ਜੀ, ਉਹ ਜੂਨ 15 ਦੇ ਵਿੱਚ ਚੋਰੀ ਹੋਇਆ ਔਰ ਅਕਤੂਬਰ ਦੇ ਵਿੱਚ ਜਾ ਕੇ ਇਹ ਬੇਅਦਬੀ ਕੀਤੀ ਜਾਂਦੀ ਹੈ। ਜੂਨ, ਜੁਲਾਈ, ਅਗਸਤ, ਸਤੰਬਰ ਔਰ ਅਕਤੂਬਰ, ਇਹਦੇ ਇੰਨੇ ਮਹੀਨੇ ਉਦੋਂ ਦੀ ਪੰਜਾਬ ਸਰਕਾਰ ਕੱਖ ਨਾ ਕਰ ਸਕੀ ਇਸ ਮਸਲੇ ਦੇ ਉੱਤੇ, ਕਰਨਾ ਨਹੀਂ ਸੀ ਜਿਹੜਾ ਜੀ ਉਹ ਚਾਹੁੰਦੀ, ਜਿਹਦੇ ਕਰਕੇ ਇਹ ਘਟਨਾਵਾਂ ਜਿਹੜੀਆਂ ਵਾਪਰੀਆਂ, ਜਿਨ੍ਹਾਂ ਦਾ ਜ਼ਿਕਰ ਅੱਜ ਵੀ 6 ਸਾਲ ਲਗਭਗ ਪੂਰੇ ਹੋ ਜਾਣ ਤੋਂ ਬਾਅਦ ਉਨਾ ਹੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਸੀਗਾ ਇਹ ਜਿਹੜੀ SIT ਹੈ, ਇਹ ਰੱਦ ਹੋਣ ਤੋਂ ਬਾਅਦ ਜਿਹੜਾ ਉੱਥੇ ਪਹੁੰਚ ਕੇ ਉੱਥੇ ਇਹ ਗੱਲ ਜਿਹੜੀ ਜੀ ਕਹੀ ਕਿ ਜਿਹੜੀਆਂ ਬੇਕਸੂਰ ਲੋਕ ਸੀ, ਸੰਗਤ ਸੀ, ਉਹਨਾਂ ਦੇ ਉੱਤੇ ਗੋਲੀਆਂ ਚਲਾਉਣ ਦੀ ਸਾਜ਼ਿਸ਼ ਬੇਨਕਾਬ ਹੋਣੀ ਚਾਹੀਦੀ ਆ। ਉਹਨਾਂ ਇਹ ਵੀ ਕਿਹਾ ਕਿ ਬੇਅਦਬੀ ਤੇ ਗੋਲੀ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਮੁੱਖ ਮੁਲਜ਼ਮਾਂ ਨੂੰ ਬਚਾਇਆ ਜਾ ਰਿਹਾ। ਔਰ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਹੈ, ਪੰਜਾਬ ਸਰਕਾਰ ਜਾਂ ਕਾਂਗਰਸ ਦੇ ਕਿਸੇ ਆਗੂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਥੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜਿਹੜਾ ਉਹ ਆਉਣਾ। ਉੱਥੇ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਮੱਥਾ ਟੇਕ ਕੇ ਜਿਹੜਾ ਜੀ ਉਹ ਬਾਹਰ ਆਪਣੇ ਵਾਸਤੇ ਇੱਕ ਵੀਡੀਓ ਜਿਹੜੀ ਬਣਾਈ, ਪਿਛਲੀ ਸਰਕਾਰ ਦੇ ਉੱਤੇ ਉਂਗਲਾਂ ਚੁੱਕੀਆਂ, ਮੌਜੂਦਾ ਸਰਕਾਰ ਦੇ ਉੱਤੇ ਵੀ ਉਂਗਲਾਂ ਜਿਹੜੀਆਂ ਸੀ ਉਹ ਚੁੱਕੀਆਂ। ਇਹ ਵੀ ਕਿਹਾ ਕਿ ਜਿਵੇਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਗਈ ਸੀ, ਜਿਹੜੀ ਮੌਜੂਦਾ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ, ਇਹ ਜਨਤਕ ਕੀਤੀ ਜਾਵੇ। ਵੈਸੇ ਇੱਥੇ ਆ ਕਿ ਜਿਹੜੇ 9 ਚਲਾਨ ਲੱਗੇ ਆ ਅਦਾਲਤ ਦੇ ਵਿੱਚ, ਉਹ ਜਦੋਂ ਕੋਈ ਚੀਜ਼ ਸਬਮਿਟ ਹੋ ਜਾਂਦੀ ਹੈ ਅਦਾਲਤ ਦੇ ਵਿੱਚ ਤਾਂ ਉਹ ਜਿਹੜੀ ਆ ਪਬਲਿਕ ਡੋਮੇਨ ਬਣ ਜਾਂਦੀ ਹੈ ਔਰ ਉਹਨੂੰ ਕੋਈ ਜਿਹੜਾ ਉਹ ਲੈ ਸਕਦਾ। ਹਾਂ, ਇੰਨਾ ਹੈ ਕਿ ਉਹਦੇ ਉੱਤੇ ਕੁਝ ਸਮਾਂ ਲੱਗ ਸਕਦਾ, ਕਿਉਂਕਿ ਇਹ ਚਲਾਨ ਇਹ ਨਹੀਂ ਹੈਗਾ ਕਿ ਇੱਕ ਸਫਾ ਹੋਊਗਾ, 10 ਸਫੇ ਹੋਣਗੇ, 100 ਸਫੇ। 9 ਚਲਾਨ ਨੇ ਔਰ ਬਿਨਾਂ ਕਿਸੇ ਸ਼ੱਕ ਦੇ ਇੱਕ ਚਲਾਨ ਕਈ 100 ਸਫਿਆਂ ਦਾ ਹੈ। ਇਸ ਕਰਕੇ ਮਿਲ ਤਾਂ ਇਹ ਜਾਣਗੇ ਜੀ। ਬਿਹਤਰ ਹੁੰਦਾ ਜੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਇੱਥੇ ਕੋਈ ਆਪਣੀ ਸਰਕਾਰ ਦੇ ਵਾਸਤੇ ਹੀ ਕਰਦੇ, ਕਿਉਂਕਿ ਉਹ ਵਿੱਚ ਵਿਚਾਲੇ ਵਾਲੀ ਗੱਲ ਜਿਹੜੀ ਉਹ ਰੱਖ ਰਹੇ ਆ। ਇਸ਼ਾਰਿਆਂ ਦੇ ਨਾਲ ਜਿਵੇਂ ਉਹ ਟਵੀਟ ਕਰਦੇ ਆ, ਉਹਨਾਂ ਹੀ ਇਸ਼ਾਰਿਆਂ ਦੇ ਨਾਲ ਉਹਨਾਂ ਨੇ ਇੱਥੇ ਗੱਲ ਜਿਹੜੀ ਸੀ ਉਹ ਕੀਤੀ, ਜਿੱਥੇ ਉਹਨਾਂ ਨੇ ਇਹਨਾਂ ਘਟਨਾਵਾਂ ਦੇ ਉੱਤੇ ਉੱਥੇ ਅਫਸੋਸ ਪ੍ਰਗਟ ਕੀਤਾ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਪਿੱਠ ਥਾਪੜੀ। ਉੱਥੇ ਉਸ ਤੋਂ ਬਾਅਦ ਇਹ ਕੋਈ 9 ਵਜੇ ਦੇ ਸਵੇਰੇ ਗਏ ਆ ਤੇ 12 ਵਜੇ ਦੇ ਕਰੀਬ ਜਿਹੜਾ ਅਕਾਲੀ ਦਲ ਬਾਦਲ ਦੇ ਯੂਥ ਦੇ ਪ੍ਰਧਾਨ ਨੇ ਉਹ ਉੱਥੇ ਪਹੁੰਚ ਗਏ ਔਰ ਉੱਥੇ ਉਹਨਾਂ ਨੇ ਮੱਥਾ ਟੇਕ ਕੇ ਧੰਨਵਾਦ ਕੀਤਾ ਕਿ ਮੈਂ ਇੱਥੇ ਧੰਨਵਾਦ ਕਰਨ ਆਇਆ ਕਿ ਸਾਡੇ ਉੱਤੇ ਜਿਹੜਾ ਧੱਬਾ ਲੱਗਿਆ ਸੀਗਾ ਉਹ ਅਦਾਲਤ ਨੇ ਲਾ ਦਿੱਤਾ। ਤੁਸੀਂ ਦੇਖੋ ਕਿ ਕਿਸ ਕਿਸਮ ਦਾ ਇਹ ਜਿਹੜਾ ਜੀ ਉਹ ਜਸ਼ਨ ਹੈ ਇਹ ਅਕਾਲੀ ਦਲ ਬਾਦਲ ਵਾਲੇ ਜਿਹੜਾ ਉਹ ਮਨਾ ਰਹੇ ਨੇ। ਮੰਨ ਲਓ ਜੇ ਉਹਨਾਂ ਦੇ ਉੱਤੋਂ ਧੱਬਾ ਲੱਥ ਗਿਆ, ਜਿੰਨੀ ਦੇਰ ਤੱਕ ਕੋਈ ਅਦਾਲਤ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਉਂਦੀ ਉਨੀ ਦੇਰ ਤੱਕ ਉਹ ਕਸੂਰਵਾਰ ਨਹੀਂ ਹੁੰਦਾ। ਪਰ ਸਵਾਲ ਇਹ ਤਾਂ ਖੜਾ ਹੁੰਦਾ ਨਾ ਜੀ, ਫਿਰ ਕਸੂਰਵਾਰ ਹੈ ਕੌਣ? ਉਦੋਂ ਇਹਨਾਂ ਦੇ ਕੋਲੇ 1.5 ਸਾਲ ਦਾ ਸਮਾਂ ਸੀਗਾ, ਇਹਨਾਂ ਨੇ 1.5 ਸਾਲ ਦੇ ਵਿੱਚ ਕਸੂਰਵਾਰ ਕਿਹੜਾ ਲੱਭ ਲਿਆ ਜੀ? ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ ਉਹ ਤਾਂ ਲੈਣ ਤੋਂ ਵੀ ਇਹਨਾਂ ਨੇ ਨਾ ਕਰਤੀ ਸੀ। ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਣਾਈ ਤੇ ਇਹਨਾਂ ਨੇ ਪੈਰਾਂ 'ਚ ਰੋੜੀ, 5-5 ਰੁਪਏ ਦੀ ਬਾਹਰ ਵੇਚੀ ਵਿਧਾਨ ਸਭਾ ਦੇ ਬਾਹਰ, ਉਹ ਮੰਨਣ ਨੂੰ ਤਿਆਰ ਨਹੀਂ। ਜੇ SIT ਬਣ ਗਈ, SIT ਮੰਨਣ ਨੂੰ ਤਿਆਰ ਨਹੀਂ। ਫਿਰ ਸਵਾਲ ਇਹ ਆ ਕਿ ਇਹ ਮੰਨਦੇ ਕਿਹਨੂੰ ਨਹੀਂ? ਫਿਰ ਇਹ ਕਾਨੂੰਨੀ ਤੌਰ ਦੇ ਉੱਤੇ ਆਫਟਰ ਆਲ ਇਹਦੀ ਜਾਂਚ ਕਿਹਦੇ ਤੋਂ ਕਰਵਾਉਣੀ ਚਾਹੁੰਦੇ ਨੇ? ਕਰਵਾਉਣੀ ਵੀ ਚਾਹੁੰਦੇ ਨੇ ਜਾਂ ਘੱਟੇ ਮਿੱਟੀ ਜਿਹੜਾ ਉਹ ਰੋਲ ਦੇਣਾ ਚਾਹੁੰਦੇ ਨੇ? ਸ਼ਾਇਦ ਘੱਟੇ ਮਿੱਟੀ ਰੋਲਣ ਵਾਲੀ ਜਿਹੜੀ ਜੀ ਉਹ ਗੱਲ ਸਹੀ ਹੈ, ਪਰ ਇੰਨਾ ਜ਼ਰੂਰ ਹੈ ਕਿ ਇਸ ਮੌਕੇ ਦੇ ਉੱਤੇ ਇਹ ਦੁਬਾਰਾ ਜਿਸ ਤਰੀਕੇ ਦੇ ਨਾਲ ਗੱਲ ਫੇਰ ਵੱਡੇ ਪੱਧਰ ਦੇ ਉੱਤੇ ਉੱਭਰੀ ਆ, ਲੱਗਦਾ ਇਹ ਹੈ ਕਿ 2022 ਦੇ ਵਿੱਚ ਇਹ ਇੱਕ ਵਾਰੀ ਫੇਰ ਵੱਡਾ ਮੁੱਦਾ ਜਿਹੜਾ ਉਹ ਬਣੂਗਾ। ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿਵੇਂ ਅਕਾਲੀ BJP ਦੀ ਸਰਕਾਰ ਦੇ ਹਾਲਾਤ ਬਣ ਗਏ ਸੀਗੇ 16-17 ਦੇ ਵਿੱਚ, ਉਹੋ ਜਿਹੇ ਹਾਲਾਤ ਕਾਂਗਰਸ ਦੇ ਵੀ ਬਣਨਗੇ ਜੀ ਇਸ ਵਾਰ। ਕੁਝ ਚਾਹੀਦਾ ਵੀ ਆ ਜਦ ਇਨਸਾਫ ਹੀ ਨਹੀਂ ਕਿਤੇ ਦੀ। ਤੇ ਅੱਗੇ ਗੱਲ ਕਰਦੇ ਹਾਂ, 20 ਲੱਖ ਤੋਂ ਵੀ ਉੱਪਰ ਲੋਕ ਆ ਜਿਹੜੇ ਉਹ ਕੁੰਭ ਦੇ ਮੇਲੇ ਤੇ ਇਸ਼ਨਾਨ ਕਰਨਗੇ। ਸਰਕਾਰ ਦਾ ਕਹਿਣਾ ਕਿ ਏਡੀ ਵੱਡੀ ਭੀੜ ਦੇ ਉੱਤੇ ਪਾਬੰਦੀਆਂ ਨਹੀਂ ਲਾ ਸਕਦੇ। ਦੇਖੋ, ਇਹ ਕੁੰਭ ਦੇ ਤੀਜੇ ਮੁੱਖ ਸ਼ਾਹੀ ਇਸ਼ਨਾਨ ਜਿਹੜਾ ਅੱਜ ਸ਼ੁਰੂ ਹੋ ਗਿਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਭੀੜ ਜਿਹੜੀ ਆ ਉਹ ਦੇਸ਼ ਭਰ ਦੇ ਵਿੱਚ ਸੁਪਰ ਸਪਰੈਡਰ ਬਣ ਸਕਦੀ ਆ। ਹਰਿਦੁਆਰ ਦੇ ਵਿੱਚ ਮੇਲਾ ਪ੍ਰਸ਼ਾਸਨ ਦੇ ਅੰਦਾਜ਼ਿਆਂ ਦੇ ਮੁਤਾਬਕ ਜਿਹੜੇ ਕੱਲ ਤੱਕ ਸੀਗਾ ਜੀ ਉਹ 1.5 ਲੱਖ ਦੇ ਕਰੀਬ ਲੋਕ ਮੌਜੂਦ ਸੀਗੇ
ਅੱਜ ਇਹ ਭੀੜ 20 ਤੋਂ 25 ਲੱਖ ਤੱਕ ਪਹੁੰਚ ਸਕਦੀ ਹੈ। ਲੋਕਲ ਪ੍ਰਸ਼ਾਸਨ ਇਹ ਮੰਨ ਰਿਹਾ ਕਿ ਮੇਲੇ ਦੇ ਵਿੱਚ 2 ਗਜ ਦੀ ਦੂਰੀ, ਮਾਸਕ ਵਰਗੇ ਕਰੋਨਾ ਪ੍ਰੋਟੋਕਾਲ ਦਾ ਪਾਲਣ ਕਰਵਾਉਣਾ ਨਾਮੁਮਕਿਨ ਹੈ। ਔਰ ਸ਼ਾਹੀ ਇਸ਼ਨਾਨ ਦੇ ਦੌਰਾਨ ਤਾਂ ਇਹ ਸੰਭਵ ਹੀ ਨਹੀਂਗਾ। ਇਹ ਉਹ ਮੰਨ ਰਿਹਾ ਲੋਕਲ ਪ੍ਰਸ਼ਾਸਨ ਕਿ ਕਰੋਨਾ ਇਸ ਮਾਮਲੇ ਇੱਥੇ ਇਹਦੇ ਕਰਕੇ ਬਹੁਤ ਫੈਲ ਸਕਦਾ ਹੈ। ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਮੇਲਾ ਦੇ ਸੁਪਰ ਸਪਰੈਡਰ ਬਣ ਜਾਣ ਦੀ ਗੱਲ ਮੰਨ ਰਹੇ ਆ, ਪਰ ਉਹ ਕਹਿੰਦੇ ਆ ਕਿ ਇਹਨੂੰ ਰੋਕਣ ਦੇ ਵਾਸਤੇ ਉਹਨਾਂ ਦੇ ਕੋਲੇ ਕੋਈ ਯੋਜਨਾ ਨਹੀਂ ਗੀ। ਪਿਛਲੇ 24 ਘੰਟਿਆਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਜਿਹੜੇ ਵਾਇਰਸ ਦੇ 1334 ਮਾਮਲੇ ਸਾਹਮਣੇ ਆਏ ਆ, 7 ਮੌਤਾਂ ਹੋਈਆਂ ਨੇ। ਫਿਲਹਾਲ ਪ੍ਰਦੇਸ਼ ਦੇ ਵਿੱਚ ਕਰੋਨਾ ਦੇ 7846 ਐਕਟਿਵ ਕੇਸ ਨੇ। ਕੁੰਭ ਮੇਲੇ ਦੇ ਵਿੱਚ ਭੀੜ ਦੇ ਨਾਲ ਇਹ ਬਹਿਸ ਤੇਜ਼ ਹੁੰਦੀ ਜਾ ਰਹੀ ਆ ਕਿ ਪਿਛਲੇ ਸਾਲ ਦਿੱਲੀ ਦੇ ਵਿੱਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਦੇ ਵਿੱਚ 2000 ਲੋਕਾਂ ਦੇ ਇਕੱਠੇ ਹੋਣ ਨੂੰ ਸੁਪਰ ਸਪਰੈਡਰ ਦੱਸਿਆ ਗਿਆ ਸੀਗਾ। ਔਰ ਉਦੋਂ ਜਿਹੜਾ ਇੱਥੇ ਹੈਗਾ ਜੀ ਇਹਨਾਂ ਦਾ ਆਪਣੇ ਗੋਦੀ ਮੀਡੀਆ, ਉਹਨੇ ਜਿਸ ਤਰੀਕੇ ਦੇ ਨਾਲ ਉਹਨੂੰ ਪ੍ਰਚਾਰਿਆ ਸੀ, ਹੁਣ ਇਸ ਮਾਮਲੇ ਦੇ ਉੱਤੇ ਨਹੀਂ ਕੋਈ ਬੋਲ ਰਿਹਾ। ਜਦੋਂ ਹਜੂਰ ਸਾਹਿਬ ਤੋਂ ਜਿਹੜੀ ਉਹ ਸੰਗਤ ਇੱਥੇ ਆਈ ਸੀ ਪਿਛਲੇ ਵਰੇ, ਤੇ ਉਦੋਂ ਵੀ ਤੁਹਾਨੂੰ ਯਾਦ ਹੋਣਾ ਕਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਪ੍ਰਚਾਰਿਆ ਗਿਆ ਸੀਗਾ। ਪਰ ਹੁਣ ਉੱਤਰਾਖੰਡ ਦੇ ਵਿੱਚ ਜਿੱਥੇ ਇੰਨੇ ਲੋਕ ਜਿਹੜੇ ਅੱਜ ਇਕੱਠੇ ਹੋ ਰਹੇ ਆ, ਉੱਥੇ ਗਾਈਡਲਾਈਨਸ ਦੀ ਗੱਲ ਜਿਹੜੀ ਜੀ ਉਹ ਕੋਈ ਨਹੀਂ ਇੱਥੇ ਕਰ ਰਿਹਾ। ਜਿਹੜੇ ਉੱਥੋਂ ਦੇ ਡੀਜੀਪੀ ਨੇ ਉਹ ਇਹ ਗੱਲ ਕਹਿੰਦੇ ਆ ਕਿ ਲੱਖਾਂ ਦੀ ਭੀੜ ਦੇ ਵਿੱਚ ਗਾਈਡਲਾਈਨ ਉਹਦਾ ਪਾਲਣ ਕਰਵਾਉਣਾ ਮੁਮਕਿਨ ਨਹੀਂ ਹੈ। ਉਹ ਇਹ ਕਹਿੰਦੇ ਆ ਕਿ 10 ਅਪ੍ਰੈਲ ਤੱਕ ਤਾਂ ਅਸੀਂ ਗਾਈਡਲਾਈਨ ਦਾ ਪਾਲਣ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਭੀੜ ਦੇ ਵੱਧਦਿਆਂ 2 ਗਜ ਦੀ ਦੂਰੀ ਜਿਹੜੀ ਉਹ ਪੋਸੀਬਲ ਨਹੀਂ ਗੀ। ਉਹ ਇਹ ਵੀ ਕਹਿੰਦੇ ਆ ਕਿ 11 ਅਪ੍ਰੈਲ ਨੂੰ ਕੁੰਭ ਦੇ ਵਿੱਚ ਆਉਣ ਵਾਲੇ 53,000 ਲੋਕਾਂ ਦਾ ਕਰੋਨਾ ਟੈਸਟ ਹੋਇਆ। ਇਹਦੇ ਵਿੱਚ 550 ਪੋਜ਼ਿਟਿਵ ਪਾਏ ਗਏ ਔਰ ਉਹਨਾਂ ਨੂੰ ਕੁਆਰੰਟਾਈਨ ਸੈਂਟਰ ਭੇਜਿਆ ਗਿਆ। ਜਿਹੜੇ ਮੇਲੇ ਦੇ ਅਧਿਕਾਰੀ ਨੇ ਉਹ ਇਹ ਗੱਲ ਕਹਿੰਦੇ ਆ ਕਿ 2 ਗਜ ਦੀ ਜਿਹੜੀ ਦੂਰੀ ਆ ਉਹ ਸੰਭਵ ਨਹੀਂ ਗੀ ਇੱਥੇ। ਔਰ ਜਿਹੜੇ ਮੁੱਖ ਮੰਤਰੀ ਨੇ ਉੱਥੋਂ ਦੇ, ਉਹ ਵੀ ਇਹ ਕਹਿੰਦੇ ਆ ਕਿ ਲੋਕ ਇਸ ਮਾਮਲੇ 'ਚ ਬੜੇ ਚੁਕੰਨੇ ਆ। ਅਸੀਂ ਕਰੋਨਾ ਕੇਅਰ ਸੈਂਟਰ ਖੋਲ ਦਿੱਤਾ, ਇੱਥੇ 96 ਬੈੱਡ ਨੇ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਗਾਈਡਲਾਈਨ ਦਾ ਪਾਲਣ ਜਿਹੜਾ ਉਹ ਕੀਤਾ ਜਾਵੇ। ਲੋਕਾਂ ਨੂੰ ਇਹ ਅਪੀਲ ਜਿਹੜੀ ਹੈ ਜੀ ਉਹ ਕਿੰਨੀ ਕੁ ਵਰਕ ਕਰੂਗੀ, ਇਹ ਸਭ ਨੂੰ ਜਿਹੜਾ ਜੀ ਉਹ ਪਤਾ ਹੀ ਆ। ਉੱਤਰਾਖੰਡ ਸਰਕਾਰ ਦੇ ਬੁਲਾਰੇ ਜਿਹੜੇ ਆ ਜੀ ਉਹ ਇਹ ਗੱਲ ਕਹਿੰਦੇ ਆ ਕਿ ਸਾਧੂ ਸੰਤਾਂ ਨੂੰ ਤੁਸੀਂ ਜਾਣਦੇ ਹੋ, ਉਹਨਾਂ ਨੂੰ ਰੋਕਣਾ ਸੰਭਵ ਨਹੀਂ ਗੀ। ਸਰਕਾਰ ਜੋ ਕਰ ਸਕਦੀ ਆ ਉਹਨੇ ਕਰ ਲਿਆ। ਸਵਾਲ ਜਿਹੜੇ ਵੱਡੇ ਖੜੇ ਇਹ ਹੋ ਰਹੇ ਆ ਕਿ ਜੇ ਪਾਬੰਦੀਆਂ ਨੇ ਤੇ ਫਿਰ ਸਾਰਿਆਂ ਦੇ ਉੱਤੇ ਉਹ ਬਰਾਬਰ ਦੀਆਂ ਹੋਣੀਆਂ ਚਾਹੀਦੀਆਂ ਨੇ। ਜਿਹੜਾ ਦਰਬਾਰੀ ਮੀਡੀਆ ਹੈ ਉਹ ਇਸ ਮਸਲੇ ਦੇ ਉੱਤੇ ਬਿਲਕੁਲ ਚੁੱਪ ਬੈਠਾ, ਜਦੋਂ ਕਿ ਪਿਛਲੇ ਵਰੇ ਜੋ ਕੁਝ ਇੱਥੇ ਹੋਇਆ ਸੀ ਤਬਲੀਗੀ ਸਮਾਜ ਦੇ ਬਾਰੇ ਦੇ ਵਿੱਚ, ਉਹ ਕਿਸੇ ਨੂੰ ਅਜੇ ਤੱਕ ਜਿਹੜਾ ਉਹ ਭੁੱਲਿਆ ਨਹੀਂ। ਔਰ ਇਹ ਜਿਸ ਜਗ੍ਹਾ ਦੇ ਉੱਤੇ ਤਬਲੀਗੀ ਸਮਾਜ ਜਿਹੜਾ ਵੀ ਇਕੱਠਾ ਹੁੰਦਾ ਉਹ ਅਜੇ ਵੀ ਬੰਦ ਪਿਆ ਜੀ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਦਾ ਨਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗੁੰਜਿਆ। ਦੇਖੋ, ਇੱਥੇ ਜਿਹੜੇ ਲੋਕ ਨੇ ਉਹ ਪ੍ਰਸਿੱਧੀ ਲੈਣ ਦੇ ਵਾਸਤੇ, ਖਬਰਾਂ ਬਣਾਉਣ ਦੇ ਵਾਸਤੇ ਕੁਝ ਵੀ ਕਰ ਲੈਂਦੇ, ਕੁਝ ਵੀ ਮਤਲਬ ਕੁਝ ਵੀ ਕਰ ਲੈਂਦੇ ਆ ਜੀ। ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਯੂਕੇ ਦੇ ਪ੍ਰਿੰਸ ਹੈਰੀ ਦੱਸਣ ਵਾਲੇ ਵਿਅਕਤੀ ਤੋਂ ਇੱਕ ਜਿਹੜੀ ਔਰਤ ਵਕੀਲ ਹੈ, ਉਹਨੇ ਕਈ ਦਿਨਾਂ ਤੱਕ ਚੈਟਿੰਗ ਕੀਤੀ ਉਹਦੇ ਨਾਲ, ਉਹ ਕਹਿੰਦੀ ਪ੍ਰਿੰਸ ਹੈਰੀ ਦੇ ਨਾਲ। ਔਰ ਇਸ ਗੱਲਬਾਤ ਦੇ ਵਿੱਚ ਕਹਿੰਦੇ ਕਿ ਪ੍ਰਿੰਸ ਹੈਰੀ ਨੇ ਔਰਤ ਵਕੀਲ ਨੂੰ ਇਹ ਕਿਹਾ ਕਿ ਉਹ ਉਹਦੇ ਨਾਲ ਵਿਆਹ ਕਰੂਗਾ। ਜਦੋਂ ਵਿਆਹ ਨਹੀਂ ਹੋਇਆ ਤੇ ਔਰਤ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਸੀ ਉਹ PIL ਦਾਖਲ ਕਰ ਦਿੱਤੀ ਔਰ ਇਹ ਕਿਹਾ ਕਿ ਯੂਕੇ ਪੁਲਿਸ ਨੂੰ ਪ੍ਰਿੰਸ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ ਤੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਜਾਵੇ। ਜਿਹੜੀ ਇਹ ਔਰਤ ਵਕੀਲ ਸੀ ਉਹਦੀ ਪਟੀਸ਼ਨ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਖਾਰਜ ਕਰਤਾ। ਇਹ ਕਿਹਾ ਕਿ ਕੋਰਟ ਦੀ ਇਸ ਮਾਮਲੇ ਦੇ ਵਿੱਚ ਜਿਹਨੇ ਪਟੀਸ਼ਨ ਪਾਈ ਆ ਉਹਦੇ ਨਾਲ ਬਹੁਤ ਸਿੰਪਥੀ ਆ, ਜਿਹਨੇ ਝੂਠੀ ਗੱਲਬਾਤ ਨੂੰ ਸੱਚ ਮੰਨ ਲਿਆ। ਜਸਟਿਸ ਅਰਵਿੰਦ ਸਿੰਘ ਸਾਗਵਾਨ ਨੇ ਇਹ ਗੱਲ ਕਹੀ ਕਿ ਸੋਸ਼ਲ ਮੀਡੀਆ ਦੇ ਉੱਤੇ ਝੂਠੀ ਜਿਹੜਾ ਪਹਿਚਾਣ ਦੇ ਨਾਲ ਖੁਦ ਨੂੰ ਪ੍ਰਿੰਸ ਹੈਰੀ ਕਹਿਣ ਵਾਲਾ ਪੰਜਾਬ ਦੇ ਪਿੰਡ ਦੇ ਕਿਸੇ ਸਾਈਬਰ ਕੈਫੇ ਦੇ ਉੱਤੇ ਬੈਠਾ ਹੋਇਆ ਜ਼ਰੂਰ ਲੱਭ ਜੂਗਾ। ਔਰ ਇਹ ਪ੍ਰਿੰਸ ਹੈਰੀ ਦੇ ਨਾਲ ਵਿਆਹ ਕਰਨ ਦਾ ਦਿਨ ਦੇ ਵਿੱਚ ਵੇਖਿਆ ਗਿਆ ਸੁਪਨਾ ਹੈ। ਔਰ ਅਦਾਲਤ ਨੇ ਇਹ ਕਿਹਾ ਕਿ ਇਸ ਤਰ੍ਹਾਂ ਦੀ ਗੱਲਬਾਤ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਿਹੜੇ ਜਸਟਿਸ ਸੀ ਉਹਨਾਂ ਨੇ ਖਾਰਜ ਕਰਦਿਆਂ ਹੋਇਆ ਇਹ ਵੀ ਗੱਲ ਕਹੀ ਗਈ ਕਿ ਇਹਦੇ ਵਿੱਚ ਬਹੁਤ ਗਲਤੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਔਰ ਨਾਲ ਦੀ ਨਾਲ ਜਿਹੜੀਆਂ ਕੁਝ ਈਮੇਲ ਸੀਗੀਆਂ ਉਹਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਦੇਖੋ ਪ੍ਰਿੰਸ ਹੈਰੀ ਨੇ ਮੇਰੇ ਨਾਲ ਜਿਹੜੀ ਉਹ ਗੱਲਬਾਤ ਕੀਤੀ। ਤਾਂ ਜਸਟਿਸ ਹੋਰਾਂ ਨੇ ਇਹ ਗੱਲ ਕਹੀ ਕਿ ਇਹ ਕੀ ਪਤਾ
ਕਿ ਇਹ ਜਿਹੜਾ ਇਦਾਂ ਦਾ ਅਕਾਊਂਟ ਉਹਦੇ ਨਾਂ ਦੇ ਉੱਤੇ ਸੈਟਅਪ ਕਰਕੇ ਪਿੰਡ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਕੌਣ ਬੰਦਾ ਤੈਨੂੰ ਈਮੇਲ ਜਿਹੜੀ ਆ ਉਹ ਲਿਖਦਾ ਜਿਹੜਾ ਲਿਖੋ ਰਿਹਾ, ਇਹ ਇਸ ਕਰਕੇ ਇਹ ਰੱਦ ਜਿਹੜੀ ਉਹ ਕੀਤੀ ਗਈ। ਪਰ ਤੁਸੀਂ ਹੈਰਾਨੀ ਵਾਲੀ ਜਿਹੜੀ ਗੱਲ ਇਹ ਆ ਕਿ ਪਟੀਸ਼ਨ ਪਾਉਣ ਵਾਲਿਆਂ ਦੇ ਦਿਮਾਗ ਦੇ ਤੁਸੀਂ ਦੇਖੋ ਕਿ ਉਹ ਕਿਹੋ ਕਿਹੋ ਜਿਹੀਆਂ ਚੀਜ਼ਾਂ ਦੇ ਵਿੱਚੋਂ ਕਿਹੋ ਜਿਹਾ ਲਾਹਾ ਲੈਣ ਤੁਰ ਪੈਂਦੇ। ਬਿਲਕੁਲ ਜੀ ਬਿਲਕੁਲ, ਪ੍ਰਸਿੱਧੀ ਚਾਹੀਦੀ ਆ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਸੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।